ਬਿਸਮਿल्लाहिर्रहमानिर्रहीम ਤੇ अस्सलामु अलैकुम। 17 ਅਗਸਤ ਪਾਕਿਸਤਾਨ ਦੇ ਵਿੱਚ ਪੀਰ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੇ ਆਸਿਮ ਮੁਨੀਰਸ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 261। ਹੁਣ ਚੱਲਨੇ ਅੱਜ ਦੀਆਂ ਗੂੜੀਆਂ ਨਿੱਗੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਤੁਹਾਨੂੰ ਸਾਰਿਆਂ ਨੂੰ ਮੁਬਾਰਕਾਂ, ਕੰਮ ਅਗਲਿਆਂ ਨੇ ਖੋਲ੍ਹ ਦਿੱਤਾ ਹੈ। ਉਹ ਆਂਦੇ ਨੇ ਕਿ ਕਈ ਵਾਰੀ ਜਿਹੜਾ ਵੀ ਕੰਮ ਕਰੋ ਇੰਨਾ ਖੁੱਲ੍ਹ ਡੁੱਲ ਕੇ ਕਰੋ ਵੀ ਕਿਸੇ ਨੂੰ ਕੋਈ ਤੁਹਾਡੇ 'ਤੇ ਇਤਰਾਜ਼ ਕਰਨ ਦੀ ਲੋੜ ਹੀ ਨਾ ਰਹਿ ਜਾਏ। 1984 ਦੇ ਵਿੱਚ ਪਾਕਿਸਤਾਨ ਦੇ ਕਰੰਸੀ ਨੋਟਾਂ ਦੇ ਉੱਤੇ ਇਹ ਸ਼ਫਕਤ ਚੌਧਰੀ ਸਾਹਿਬ ਜਿਹੜੇ ਨੇ ਉਹ ਰਿਪੋਰਟ ਕਰ ਰਹੇ ਨੇ। ਉਹ ਕਹਿੰਦੇ ਨੇ ਵੀ 1984 ਦੇ ਵਿੱਚ 7 ਫਰਵਰੀ 1984 ਪਾਕਿਸਤਾਨ ਦੇ ਜਿਹੜੇ ਕਰੰਸੀ ਨੋਟ ਨੇ ਉਹਨਾਂ ਦੇ ਮਗਰ ਮਤਲਬ ਉਹਨਾਂ ਦੇ ਪਿਛਲੇ ਪਾਸੇ, ਉਹਨਾਂ ਦੇ ਉਲਟੇ ਪਾਸੇ ਨੋਟ ਦੇ ਇਹ ਲਿਖਿਆ ਗਿਆ ਕਿ ਹਸੂਲੇ ਰਿਜ਼ਕ ਹਲਾਲ ਐਨ ਇਬਾਦਤ ਹੈ, ਕਿ ਹਲਾਲ ਰਿਜ਼ਕ ਕਮਾਉਣਾ ਜਿਹੜਾ ਹੈ ਉਹ ਬਿਲਕੁਲ ਇਬਾਦਤ ਹੈ ਤੇ ਰਿਜ਼ਕ ਹਲਾਲ ਕਮਾਓ। ਹੁਣ ਕਿਉਂਕਿ ਹਲਾਲ ਵਾਲਾ ਕੰਮ ਰਹਿ ਹੀ ਨਹੀਂ ਗਿਆ, ਸਾਰਾ ਹੀ ਹਰਾਮੀਪਨ ਚੱਲਣ ਡਿਆ ਹੈ। ਉਹ ਲੋਕਾਂ ਨੂੰ ਇਹ ਸਾਰੇ ਜਿਹੜੀ ਅਸ਼ਰਾਫੀਆ ਬੈਠੀ ਨਾ ਹਕੂਮਤ ਦੇ ਵਿੱਚ, ਜਰਨੈਲ ਸਾਰੇ, ਇਹਨਾਂ ਨੂੰ ਸ਼ਰਮ ਆਉਂਦੀ ਸੀ ਕਿਉਂਕਿ ਉਹ ਹਲਾਲ ਰਿਜ਼ਕ ਤੇ ਕਮਾ ਨਹੀਂ ਰਹੇ। ਉਹ ਹਰ ਨੋਟ ਦੇ ਉੱਤੇ ਲਿਖਿਆ ਸੀ, ਲਾਂਤਾਂ ਪੈਂਦੀਆਂ ਸਨ। ਉਹਦੇ ਨਾਲ ਤਬੀਅਤ ਜਿਹੜੀ ਹੈ ਉਹ ਬੜੀ ਬੋਝਲ ਰਹਿੰਦੀ ਸੀ। ਸ਼ਫਕਤ ਚੌਧਰੀ ਕਹਿੰਦੇ ਨੇ ਵੀ ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ ਤੇ ਚੁੱਪ ਕਰਕੇ ਇਹਨਾਂ ਨੇ ਹੁਣ ਤੋਂ ਚੰਦ ਮਹੀਨੇ ਪਹਿਲਾਂ 2025 ਦੇ ਆਖਰ ਤੇ ਕਿਤੇ ਇਹਨਾਂ ਨੇ ਚੁੱਪ ਕਰਕੇ ਕਾਨੂੰਨ ਕਾਬੀਨਾ ਤੋਂ ਪਾਸ ਕਰਵਾ ਕੇ ਨੋਟ ਦੇ ਉੱਤੋਂ ਇਹ ਲਾਈਨ ਹੀ ਹਟਵਾ ਦਿੱਤੀ ਕਿ ਹਸੂਲੇ ਰਿਜ਼ਕ ਹਲਾਲ ਐਨ ਇਬਾਦਤ ਹੈ। ਸ਼ਫਕਤ ਚੌਧਰੀ ਸਾਹਿਬ ਚਾਹੁੰਦੇ ਕੀ ਹੋ? ਤੁਸੀਂ ਕੀ ਚਾਹੁੰਦੇ ਹੋ ਵੀ ਉਹ ਨੋਟ ਦੇ ਉੱਤੇ ਖੁੱਲ੍ਹ ਕੇ ਲਿਖ ਦੇਣ ਵੀ ਕਰਪਸ਼ਨ ਕਰੋ? ਚੇਤਾ ਨਹੀਂ ਤੁਹਾਨੂੰ ਪੀਪਲਸ ਪਾਰਟੀ ਦੇ ਇੱਕ MNA ਔਰ ਸ਼ਾਇਦ ਉਸ ਵੇਲੇ ਵਜ਼ੀਰ ਵੀ ਸਨ, ਉਹਨਾਂ ਕਿਹਾ ਕਰਪਸ਼ਨ ਤੇ ਸਾਡਾ ਵੀ ਹਿੱਸਾ ਹੈ। ਉਹਨਾਂ ਕਿਹਾ ਕਰਪਸ਼ਨ ਨੂੰ ਲੀਗਲ ਕਰ ਦਿਓ, ਹਰ ਪਾਰਟੀ ਨੂੰ ਕਰਨ ਦਾ ਹੱਕ ਦਿਓ। ਅਗਰ ਨੂਨ ਲੀਗ ਕਰਪਸ਼ਨ ਕਰਦੀ ਹੈ ਤਾਂ ਅਸੀਂ ਕਿਉਂ ਨਹੀਂ ਕਰ ਸਕਦੇ? ਸਾਡਾ ਵੀ ਹਿੱਸਾ ਹੈ, ਉਹਨਾਂ ਨੇ ਕਿਹਾ ਕਰਪਸ਼ਨ ਦੇ ਉੱਤੇ। ਸਾਡੀਆਂ ਸੀਟਾਂ ਦੇ ਹਿਸਾਬ ਨਾਲ ਸਾਨੂੰ ਹਿੱਸਾ ਦਿੱਤਾ ਜਾਵੇ ਕਰਪਸ਼ਨ ਕਰਨ ਲਈ। ਤੇ ਤੁਸੀਂ ਚਾਹੁੰਦੇ ਕੀ ਹੋ ਕਿ ਨੋਟਾਂ ਦੇ ਉੱਤੇ ਲਿਖ ਦੇਣ? ਉਹਨਾਂ ਨੇ ਹਜੇ ਤਾਂ ਇੰਨੀ ਮਿਹਰਬਾਨੀ ਕੀਤੀ ਹੈ ਵੀ ਹਸੂਲੇ ਰਿਜ਼ਕ ਹਲਾਲ ਐਨ ਇਬਾਦਤ ਹੈ, ਹਟਾ ਦਿੱਤਾ ਹੈ। ਜੇ ਤੁਸੀਂ ਬਹੁਤਾ ਰੌਲਾ ਪਾਇਆ ਸ਼ਫਕਤ ਸਾਹਿਬ ਤੇ ਉਹ ਕਰਨਗੇ ਕੀ? ਲਿਖ ਦੇਣਗੇ ਵੀ ਬਈ ਇੱਥੇ ਜਿੰਨੀ ਭਜਾ ਸਕਦੇ ਹੋ ਭਜਾਓ ਗੱਡੀ, ਜਿੰਨਾ ਘੋੜਾ ਭੱਜਦਾ ਭਜਾਓ, ਜਿੰਨਾ ਮਾਲ ਫੜਿਆ ਜਾਂਦਾ ਫੜ ਲਓ, ਇੱਥੇ ਕੋਈ ਨਹੀਂ ਜੇ ਪੁੱਛਣ ਵਾਲਾ। ਉਹਨਾਂ ਨੂੰ ਕਿਹਨੇ ਪੁੱਛ ਲੈਣਾ ਜੇ ਲਾਈਨ ਉਹ ਹਟਾ ਵੀ ਦੇਣਗੇ? ਇਹ ਆਸਿਮ ਲਾ ਹੈ, ਫੀਲਡ ਮਾਰਸ਼ਲ ਆਸਿਮ ਮੁਨੀਰ ਦਾ ਜ਼ਮਾਨਾ ਹੈ। ਉਹ ਜੋ ਚਮਦੀਆਂ ਚਲਾਉਣ ਤੇ ਭਾਵੇਂ ਉਹ ਜਿਹੜੀ ਸ਼ਾਇਦ ਦੀਆਂ ਮਰਜ਼ੀ ਚਲਾਉਣ। ਅੱਗੇ ਚੱਲਨੇ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖਦੇ ਹਾਂ। ਔਰ ਇਹ ਕਿ ਮੌਜੂਦਾ ਇਸਟੈਬਲਿਸ਼ਮੈਂਟ ਮੀਆਂ ਨਵਾਜ਼ ਸ਼ਰੀਫ ਸਾਹਿਬ ਦੀ ਬੜੀ ਇੱਜ਼ਤ ਕਰਦੀ ਹੈ। ਕਿਉਂ? ਮੀਆਂ ਨਵਾਜ਼ ਸ਼ਰੀਫ ਜਿਹੜੇ ਨੇ ਉਹ ਉਹਨਾਂ ਦੇ ਕੋਈ ਪੀਰ ਨੇ ਜਾਂ ਬਜ਼ੁਰਗ ਨੇ, ਕੋਈ ਮੇਰਾ ਮਤਲਬ ਰਿਸ਼ਤਾ ਇਹੋ ਜਿਹਾ, ਮਤਲਬ ਕੋਈ ਤਾਇਆ ਲੱਗਦੇ ਨੇ, ਫੁੱਫੜ ਲੱਗਦੇ ਨੇ, ਮਤਲਬ ਕਿਹੜੇ ਹਿਸਾਬ ਨਾਲ ਐਡੀ ਇੱਜ਼ਤ ਕਰਦੇ ਨੇ? ਇੱਜ਼ਤ ਤੇ ਉਹਨਾਂ ਦੀ ਰੋਲ ਕੇ ਰੱਖ ਚੜੀ ਹੈ। ਬਲਕਿ ਮੀਆਂ ਸਾਹਿਬ ਦੀ ਇੱਜ਼ਤ ਤੇ ਨਾ ਲੁੱਟ ਲਈ। ਸਿਆਸੀ ਇੱਜ਼ਤ ਦੀ ਮੈਂ ਗੱਲ ਕਰਨ ਡਿਆ। ਲੁੱਟ ਇਵੇਂ ਲਈ ਕਿ ਜਿਹੋ ਜਿਹਾ ਫਾਰਮ 47 ਉਹਨਾਂ ਨੂੰ ਜਾਰੀ ਕਰਕੇ ਦਿੱਤਾ ਗਿਆ, ਉਹਨਾਂ ਦੀ ਤਾਂ ਇੱਜ਼ਤ ਲੁੱਟ ਲਈ। ਉੱਥੇ ਜਿਹੜੇ ROs ਵਗੈਰਾ ਨੇ, ਜਿਹੋ ਜਿਹੇ ਫਾਰਮ 47 ਉੱਥੇ ਬਣਾਏ ਨੇ, ਉਹਨਾਂ ਦੀ ਪੂਰੀ ਜ਼ਿੰਦਗੀ ਦੀ ਜਿਹੜੀ ਸਿਆਸੀ ਇੱਜ਼ਤ ਸੀ ਉਹ ਲੁੱਟ ਲਈ ਇਹਨਾਂ ਨੇ। ਉਹ ਤਾਂ ਕਿਸੇ ਨੂੰ ਮੂੰਹ ਵਿਖਾਉਣ ਜੋਗੇ ਨਹੀਂ ਰਹੇ ਵਿਚਾਰੇ। ਯਾਸਮੀਨ ਰਾਸ਼ਦ ਸਾਹਿਬਾ ਕੋਲੋਂ ਅਗਰ ਹਰਵਾਣਾ ਵੀ ਸੀ ਉਹਨਾਂ ਨੂੰ, ਮਤਲਬ ਜਾਂ ਉਹਨਾਂ ਕੋਲੋਂ ਯਾਸਮੀਨ ਰਾਸ਼ਦ ਸਾਹਿਬਾ ਨੂੰ ਹਰਾਉਣਾ ਸੀ, ਝੂਠਾ ਹੀ ਹਰਵਾਉਣਾ ਸੀ, ਭਾਵੇਂ ਆਵਾਮ ਨੇ ਤਾਂ ਵੋਟ ਜ਼ਾਹਿਰ ਹੈ ਸਾਰਾ ਯਾਸਮੀਨ ਰਾਸ਼ਦ ਸਾਹਿਬਾ ਨੂੰ ਦਿੱਤਾ। ਅਗਰ ਇਹ ਕੰਮ ਕਰਨਾ ਵੀ ਸੀ ਤਾਂ ਕਿਸੇ ਤਰੀਕੇ ਨਾਲ ਕਰਦੇ, ਕਿਸੇ ਅਦਬ ਨਾਲ ਕਰਦੇ, ਕਿਸੇ ਖਿਆਲ ਨਾਲ ਕਰਦੇ। ਨਵਾਜ਼ ਸ਼ਰੀਫ ਸਾਹਿਬ ਦੇ ਜਿਹੜੇ ਫਾਰਮ ਸਨ ਉਹਨਾਂ ਦੇ ਉੱਤੇ ਚਲੋ ਜਿਹੜੀ ਕੋਈ ਟੈਂਪਰਿੰਗ ਵਗੈਰਾ ਸੀ ਉਹੀ ਕੋਈ ਬੰਦੇ ਦੇ ਪੁੱਤਰਾਂ ਤਰ੍ਹਾਂ ਕਰ ਦਿੰਦੇ। ਉਹ ਤਾਂ ਇਤਨਾ ਗੰਦੇ ਉਹਨਾਂ ਦੇ ਫਾਰਮ ਬਣਾਏ ਗਏ ਨੇ। ਮੈਂ ਆਨਾ ਵੀ ਇੰਜ ਲੋਕੀ ਨਜਾਇਜ਼ ਅਸਲਾ ਜਿਹੜਾ ਹੈ ਉਹਨੂੰ ਵੀ ਪੂਰੇ ਤਰੀਕੇ ਨਾਲ ਇਸਤੇਮਾਲ ਨਹੀਂ ਕਰਦੇ ਜਿਵੇਂ ਮੀਆਂ ਸਾਹਿਬ ਦੇ ਫਾਰਮ 47 ਜਿਹੜੇ ਨੇ ਉਹ ਇਸਤੇਮਾਲ ਕੀਤੇ ਗਏ ਨੇ। ਹੁਣ ਆਉਂਦੇ ਨੇ ਕਿ ਉਹਨਾਂ ਦੀਆਂ ਇਸਟੈਬਲਿਸ਼ਮੈਂਟ ਦੀ ਨਜ਼ਰ ਦੇ ਵਿੱਚ, ਜਰਨੈਲਾਂ ਦੀ ਨਜ਼ਰ ਦੇ ਵਿੱਚ ਬੜੀ ਇੱਜ਼ਤ ਹੈ ਮੀਆਂ ਸਾਹਿਬ ਦੀ। ਮੇਰੀ ਸਮਝ ਤੋਂ ਬਾਹਰ ਹੈ ਵੀ ਇਹ ਨਾ ਕਿਹੜਾ ਇੱਕ ਦੂਜੇ ਦੇ ਮੇਰਾ ਮਤਲਬ ਮਾਮਾ ਭਾਣਜਾ ਲੱਗਦੇ ਨੇ ਜਾਂ ਕੋਈ ਹੋਰ ਇਹੋ ਜਿਹੀ ਰਿਸ਼ਤੇਦਾਰੀ ਹੈ ਜਿਹੜਾ ਉਹ ਏਡੀ ਇੱਜ਼ਤ ਕਰਨ ਡਏ ਨੇ। ਮੀਆਂ ਸਾਹਿਬ ਦੀ ਇੱਜ਼ਤ ਉਹਨਾਂ ਨੇ ਕੋਈ ਨਹੀਂ ਕੀਤੀ। ਬਾਜਵਾ ਸਾਹਿਬ ਦਾ ਤੁਹਾਨੂੰ ਪਤਾ ਲੱਗ ਹੀ ਗਿਆ ਵੀ ਉਹ ਬਿਮਾਰ ਨੇ ਤੇ ਉਹ UAE ਚਲੇ ਗਏ ਨੇ, ਉੱਥੇ ਇਲਾਜ ਕਰਵਾਉਣ ਗਏ ਨੇ। ਵੇਖੋ ਇਹ ਤਾਂ ਰੱਬ ਦੇ ਕੰਮ ਹੁੰਦੇ ਨੇ। ਜਿੱਥੇ ਰੱਬ ਨੇ ਲਿਖੀ ਹੋਵੇ ਕਿਸੇ ਦੀ ਜ਼ਿੰਦਗੀ ਪੂਰੀ ਹੋਣਾ ਜਾਂ ਸਿਹਤ ਦੇਣਾ, ਉਹ ਰੱਬ ਦਿੰਦਾ ਹੈ। ਬਾਜਵਾ ਸਾਹਿਬ ਦੀ ਵੀ ਜ਼ਾਹਿਰ ਹੈ ਜਿਵੇਂ ਰੱਬ ਨੇ ਲਿਖੀ ਹੈ ਉਵੇਂ ਹੀ ਹੋਣੀ ਹੈ। ਉਹ ਅਗਰ ਇੱਥੇ ਫ਼ਰਕ ਨਹੀਂ ਪਿਆ ਤਾਂ ਉੱਥੇ ਜਾ ਕੇ ਵੀ ਫ਼ਰਕ ਨਹੀਂ ਪੈਣਾ, ਅਗਰ ਨਹੀਂ ਪੈਣਾ ਤੇ ਅਗਰ ਪੈਣਾ ਹੈ ਤਾਂ ਇੱਥੇ ਵੀ ਪੈ ਜਾਣਾ ਤੇ ਉੱਥੇ ਵੀ ਪੈ ਜਾਣਾ। ਬਹਰਹਾਲ ਉਹ UAE ਚਲੇ ਗਏ ਨੇ ਹੁਣ ਆਪਣਾ ਇਲਾਜ ਕਰਵਾਉਣ, ਦੇਖਦੇ ਵੀ ਉੱਥੇ ਬਣਦਾ ਕੀ ਹੈ। ਅਗਲੀ ਖਬਰ ਤੁਹਾਡੇ ਸਾਹਮਣੇ ਰੱਖਦੀ ਹੈ ਔਰ ਉਹ ਖਬਰ ਇਹ ਹੈ ਕਿ ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਇੱਕ ਨਵੀਂ ਸਟੇਟਮੈਂਟ ਕੱਢ ਦਿੱਤੀ ਹੈ। ਵੱਖੀਓਂ ਕੱਢਦੇ ਨੇ ਨਾ ਉਹ ਗੱਲ ਅੱਜ ਕੱਲ੍ਹ ਬੜੀ, ਉਹਨਾਂ ਨੂੰ ਸਮਝ ਵੀ ਨਹੀਂ ਆਉਂਦਾ ਵੀ ਮੈਂ ਕਿਹੜੀ ਗੱਲ ਕਰਨੀ ਹੈ। ਉਹਨਾਂ ਨਵੀਂ ਸਟੇਟਮੈਂਟ ਕੱਢ ਦਿੱਤੀ। ਉਹਨਾਂ ਆਖਿਆ ਵੀ ਜਿਹੜੀ ਕੌਮ ਜਿੰਨਾ ਬਹੁਤਾ ਕਰਜ਼ਾ ਲੈਂਦੀ ਉਨੀ ਉਹ ਬਹੁਤੀ ਕਾਮਯਾਬ ਹੈ।
ਬੱਲੇ ਹੋ ਸ਼ੇਰ ਬੱਗੇ ਹੋ, ਮੈਂ ਕਿਹਾ ਤਬਾਹੀ ਕਰ ਦਿੱਤੀ ਹੈ। ਅੱਛਾ ਹੁਣ ਕਿਸੇ ਹੱਦ ਤੱਕ ਗੱਲ ਠੀਕ ਵੀ ਹੈ ਵੀ ਅਗਰ ਤੁਸੀਂ ਕਰਜ਼ਾ ਲੈ ਕੇ, ਕੋਈ ਬੰਦਾ ਵੀ ਮਤਲਬ ਆਮ ਆਦਮੀ ਵੀ ਕਰਜ਼ਾ ਲੈ ਕੇ ਕਾਰੋਬਾਰ ਕਰਦਾ ਹੈ, ਕੋਈ ਜ਼ਮੀਨ ਲੈਂਦਾ ਹੈ, ਉਹਦੇ 'ਚ ਉਹਨੂੰ ਕੋਈ ਮੁਨਾਫਾ ਹੁੰਦਾ ਹੈ, ਬੰਦੇ ਦੇ ਅਸਲ ਪੈਸੇ ਵਾਪਸ ਕਰਕੇ ਆਪਣਾ ਮੁਨਾਫਾ ਆਪਣੇ ਕੋਲ ਰੱਖਦਾ ਹੈ, ਅਤੇ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਇਹ ਕੋਈ ਘਾਟੇ ਦਾ ਸੌਦਾ ਨਹੀਂ ਹੁੰਦਾ। ਲੇਕਿਨ ਅਗਰ ਤੁਸੀਂ ਕਰਜ਼ਾ ਲੈ ਕੇ ਅਤੇ ਉਹਦੇ ਨਾਲ ਤੁਸੀਂ ਜਹਾਜ਼ ਖਰੀਦਣੇ ਨੇ, ਤੁਸੀਂ ਉਹਦੇ ਨਾਲ ਗੱਡੀਆਂ ਖਰੀਦਣੀਆਂ ਨੇ, ਤੁਸੀਂ ਉਹਦੇ ਨਾਲ ਅੱਲੇ ਤਲੱਲੇ ਚਲਾਉਣੇ ਨੇ, ਤੁਸੀਂ ਕਦੀ ਪੂਰਾ ਟੱਬਰ ਲੈ ਕੇ ਜਾਪਾਨ ਚਲੇ ਜਾਣਾ, ਅਤੇ ਕਦੀ ਬ੍ਰਾਜ਼ੀਲ ਚਲੇ ਜਾਣਾ ਬਾਜੀ ਨੇ, ਅਤੇ ਕਦੀ ਕਿਤੇ ਚਲੇ ਜਾਣਾ, ਅਤੇ ਕਦੀ ਸਰਜਰੀਆਂ ਦੀਆਂ ਆਵਾਜ਼ਾਂ ਆਉਣੀਆਂ ਨੇ ਵੀ ਸਵਿਟਜ਼ਰਲੈਂਡ ਸਰਜਰੀ ਹੋਣ ਚਲੇ ਗਏ ਨੇ, ਨਾਲ ਸਾਰਾ ਕੰਪੂ ਲੈ ਕੇ, ਅਤੇ ਕਦੀ ਕਿਤੇ, ਅਤੇ ਫਿਰ ਸਰਕਾਰ ਫਿਰ ਤੇ ਕਰਜ਼ੇ ਲੈਣਾ ਭੈੜੀ ਗੱਲ ਹੈ ਨਾ। ਪਰ ਹੁਣ ਭੈੜੀ ਤੇ ਚੰਗੀ ਕੀ ਹੈ, ਕਿਉਂਕਿ ਅਗਲਿਆਂ ਨੇ ਕੀਤਾ ਕੀ ਹੈ, ਕੀਤਾ ਇਹ ਹੈ ਕਿ ਪਾਕਿਸਤਾਨ ਦੀ ਤਾਰੀਖ ਦੇ ਵਿੱਚ ਜਿਹੜੇ 75 ਸਾਲਾਂ ਦੇ ਵਿੱਚ ਅਸੀਂ ਕਰਜ਼ੇ ਲਏ ਸਨ ਪਾਕਿਸਤਾਨ ਨੇ, ਕਿੰਨਿਆਂ ਸਾਲਾਂ 'ਚ? 75 ਸਾਲਾਂ 'ਚ। ਉਹ ਕਰਜ਼ਾ ਇਹਨਾਂ ਨੇ 4 ਸਾਲਾਂ ਦੇ ਵਿੱਚ ਉਸ ਤੋਂ ਬਹੁਤਾ ਲੈ ਲਿਆ, ਮਤਲਬ ਡਬਲ ਕਰ ਦਿੱਤਾ ਹੈ। ਫਿਰ ਅਗਰ ਸ਼ਹਿਬਾਜ਼ ਸ਼ਰੀਫ ਸਾਹਿਬ ਦੀ ਗੱਲ ਨੂੰ ਇੱਕ ਮਿੰਟ ਵਾਸਤੇ ਮੰਨ ਲਈਏ ਵੀ ਮੁਲਕ ਕੋਈ ਤਰੱਕੀ ਕਰਦੇ ਨੇ ਜਿਹੜੇ ਕਰਜ਼ੇ ਲੈਂਦੇ ਨੇ, ਅਤੇ ਫਿਰ ਇਸ ਹਿਸਾਬ ਨਾਲ ਤਾਂ ਪਾਕਿਸਤਾਨ ਨੂੰ ਹੁਣ ਤਰੱਕੀ ਦੇ ਹਿਸਾਬ ਨਾਲ ਇਸ ਵੇਲੇ ਚਾਈਨਾ ਤੋਂ ਵੀ ਅੱਗੇ ਨਿਕਲ ਜਾਣਾ ਚਾਹੀਦਾ ਸੀ, ਜਿੱਡੀ ਸਪੀਡ 'ਚ ਅਸੀਂ ਕਰਜ਼ੇ ਲਏ ਨੇ ਪਿਛਲੇ 4 ਸਾਲਾਂ 'ਚ। ਪਰ ਸਾਡੇ ਪੱਲੇ ਤਾਂ ਕੁਝ ਵੀ ਨਹੀਂ, ਅਸੀਂ ਤਾਂ ਹੋਰ ਮਾਈਨਸ 'ਚ ਜਾ ਰਹੇ ਹਾਂ। ਇਸ ਲਈ ਸ਼ਹਿਬਾਜ਼ ਸ਼ਰੀਫ ਸਾਹਿਬ ਮੰਨ ਜਾਓ ਵੀ ਤੁਸੀਂ ਨੈਸ਼ ਹੋ, ਨੈਸ਼, ਸਿਆਸੀ ਤੌਰ 'ਤੇ ਨੈਸ਼ ਹੋ ਤੁਸੀਂ, ਔਰ ਜਦੋਂ ਦੇ ਪਾਕਿਸਤਾਨ ਦੇ ਗੱਲ ਲੱਗੇ ਉਹ ਪਾਕਿਸਤਾਨ ਦੀ ਤੁਸੀਂ ਤਬਾਹੀ ਫੇਰ ਦਿੱਤੀ ਹੈ। ਅੱਛਾ ਜੀ ਅੱਗੇ ਚੱਲਨੇ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖੀਏ। ਲਾਹੌਰ ਤੋਂ ਮੁਲਤਾਨ ਤੱਕ ਗੰਦ ਹੀ ਗੰਦ, ਸੁਥਰਾ ਪੰਜਾਬ ਨਹੀਂ ਗੰਦਾ ਪੰਜਾਬ। ਇਹ ਖਬਰ ਰਨ ਕੀਤੀ ਹੈ ਜਨਾਬ ਸਮਾਂ ਟੀਵੀ ਨੇ। ਉਹ ਵਿਖਾ ਰਹੇ ਨੇ ਦੁਨੀਆ ਨੂੰ, ਪੂਰੀ ਦੁਨੀਆ ਨੂੰ, ਹਰ ਥਾਂ 'ਤੇ ਜਿਹੜਾ ਸੁਥਰਾ ਪੰਜਾਬ ਦੇ ਨਾਂ ਦੇ ਉੱਤੇ ਡਾਕਾ ਵੱਜ ਰਿਹਾ ਹੈ, ਔਰ ਜਿਸ ਤਰੀਕੇ ਨਾਲ ਥਾਂ ਥਾਂ 'ਤੇ ਸੁਥਰਾ ਪੰਜਾਬ ਵਾਲੇ ਜਿਹੜੇ ਨੇ ਉਹ ਗੰਦ ਪਾ ਰਹੇ ਨੇ। ਅੱਛਾ ਇੰਟਰਸਟਿੰਗ ਗੱਲ ਇਹ ਹੈ ਕਿ ਅੱਜ ਤੋਂ ਚੰਦ ਮਹੀਨੇ ਪਹਿਲੇ, ਬਲਕਿ ਚੰਦ ਹਫ਼ਤੇ ਪਹਿਲੇ, ਇਹੀ ਸਮਾਂ ਟੀਵੀ ਜਿਹੜਾ ਹੈ, ਇਹ ਸਮਾਂ ਟੀਵੀ ਜਿਹੜਾ ਹੈ ਇਹ ਸੁਥਰਾ ਪੰਜਾਬ ਦੇ ਗੁਣ ਗਾਉਂਦਾ ਸੀ। ਇਹ ਦੱਸਦਾ ਸੀ ਵੀ ਸੁਥਰਾ ਪੰਜਾਬ ਜਿਹੜਾ ਉਹਨੇ ਕਿਵੇਂ, ਮੇਰਾ ਮਤਲਬ ਹੈ ਕਿ ਧੂੜਾਂ ਪੁੱਟ ਦਿੱਤੀਆਂ ਨੇ, ਤਿਬਰੀਆਂ ਟਾਈਟ ਕਰ ਦਿੱਤੀਆਂ ਨੇ, ਅਤੇ ਧੂੜਾਂ ਪੁੱਟ ਦਿੱਤੀਆਂ ਨੇ। ਇੰਨਾ ਜ਼ਬਰਦਸਤ ਕੰਮ ਕੀਤਾ ਹੈ। ਅਲੀਮ ਖਾਨ ਸਾਹਿਬ ਦਾ ਚੈਨਲ ਹੈ, ਦਿਨ ਰਾਤੀ ਮਰੀਮ ਨਵਾਜ਼ ਸਾਹਿਬਾ ਦੀਆਂ ਤਾਰੀਫਾਂ ਕਰਦਾ ਸੀ ਇਹ ਚੈਨਲ, ਅਤੇ ਸੁਥਰਾ ਪੰਜਾਬ ਦਾ ਜਨਾਬ ਮੇਰਾ ਮਤਲਬ ਹੈ ਕਿ ਫੱਟੀਆਂ ਖਿੜੀ ਜਾਂਦਾ ਸੀ ਕਿ ਬੜਾ ਜ਼ਬਰਦਸਤ ਪ੍ਰੋਗਰਾਮ। ਹੁਣ ਸੁਥਰੇ ਪੰਜਾਬ ਦੀ ਸੁਥਰੀ ਕਰਨ ਡਏ ਨੇ ਰੋਜ਼। ਵਜ੍ਹਾ ਕੀ ਹੈ? ਜਰਨੈਲ ਪਿੱਛੇ। ਤੁਸੀਂ ਇਹ ਵੇਖ ਲਓ ਵੀ ਜਿਸ ਵੇਲੇ ਇਹਨਾਂ ਦੇ ਮਕਾਸਦ ਜਿਹੜੇ ਨੇ ਉਹ ਕਿਸੇ ਨੂੰ ਦਬਾਉਣਾ ਇਹਨਾਂ ਨੇ, ਅੱਜ ਕੱਲ੍ਹ ਇੱਕ ਪਾਸੇ ਤੁਸੀਂ ਵੇਖਿਆ ਵੀ ਬੜਾ ਜਨਾਬ ਮਰੀਮ ਸਾਹਿਬਾ ਨੂੰ ਸੱਦਦੇ ਨੇ ਉੱਥੇ ਇਫਤਤਾਹ ਦੇ ਉੱਤੇ, ਨਾਲ ਵੀ ਖਲੋਂਦੇ ਨੇ, ਸਾਰਾ ਕੁਝ ਹੈ, ਲੇਕਿਨ ਨਾਲ ਉੱਧਰੋਂ ਅਲੀਮ ਖਾਨ ਸਾਹਿਬ ਜਿਹੜੇ ਨੇ ਧੂੜਾਂ ਪੁੱਟੀ ਜਾਂਦੇ ਨੇ ਮਰੀਮ ਸਾਹਿਬਾ ਵਾਲੀਆਂ, ਉਹਨਾਂ ਦੀ ਹਕੂਮਤ ਦੀਆਂ। ਰੌਲਾ ਇਹ ਵੀ ਸੂਬੇ ਨਵੇਂ ਬਣਵਾਉਣੇ ਨੇ ਅਤੇ ਆਪ ਬਾਦਸ਼ਾਹ ਬਣ ਕੇ ਉੱਤੇ ਬਹਿਣਾ। ਜੇ ਨੂਨ ਲੀਗ ਮੰਨ ਲੈ ਤੇ ਫਿਰ ਅਲੀਮ ਖਾਨ ਸਾਹਿਬ ਦੇ ਚੈਨਲ ਦੇ ਉੱਤੇ ਸਾਰੀਆਂ ਤਾਰੀਫਾਂ ਹੋਣਗੀਆਂ, ਅਤੇ ਜੇ ਨੂਨ ਲੀਗ ਨਾ ਮੰਨੇ ਤੇ ਫਿਰ ਨੂਨ ਲੀਗ ਦਾ ਲੂਣ ਬਣਾ ਦੇਣਗੇ, ਜਿਹੜਾ ਹੁਣ ਇਸ ਵੇਲੇ ਕੰਮ ਸ਼ੁਰੂ ਕੀਤਾ ਹੈ। ਅੱਛਾ ਜੀ ਅੱਗੇ ਚੱਲਨੇ, ਅਗਲੀ ਖਬਰ। ਸ਼ਾਹਿਦ ਅਫਰੀਦੀ ਸਾਹਿਬ ਦਾ ਕੁੱਤਾ ਗੁੰਮ ਹੋ ਗਿਆ। ਸ਼ਾਹਿਦ ਅਫਰੀਦੀ ਸਾਹਿਬ ਦਾ ਕੁੱਤਾ ਮੈਕਸ ਨਾਮੀ ਕੁੱਤਾ ਗੁੰਮ ਹੋ ਗਿਆ। ਉਹਦੇ ਬਾਰੇ ਪੂਰੀ ਇੰਤਜ਼ਾਮੀਆਂ ਦੀਆਂ ਲੱਗ ਗਈਆਂ ਦੌੜਾਂ, ਪੂਰੀ ਇੰਤਜ਼ਾਮੀਆਂ ਦੀਆਂ ਦੌੜਾਂ ਲੱਗ ਗਈਆਂ, ਐਲਾਨ ਹੋਏ, ਮਸਜਿਦਾਂ ਜਲਾਨ ਤੇ ਪਤਾ ਨਹੀਂ ਕਿੱਥੇ ਕਿੱਥੇ ਕਿ ਜਨਾਬ ਸ਼ਾਹਿਦ ਅਫਰੀਦੀ ਸਾਹਿਬ ਦਾ ਇਹ ਜਿਹੜਾ ਕੁੱਤਾ ਅਗਰ ਕਿਸੇ ਨੂੰ ਲੱਭੇ ਤਾਂ ਦੱਸੋ। ਬਹਰਹਾਲ ਜੀ ਸ਼ਾਮੋ ਸ਼ਾਮ ਉਹਨਾਂ ਦਾ ਕੁੱਤਾ ਲੱਭ ਕੇ ਤੇ ਉਹਨਾਂ ਨੂੰ ਵਾਪਸ ਦਿੱਤਾ ਗਿਆ। ਕੁੱਤੇ ਤੋਂ ਯਾਦ ਆਇਆ ਕਿ ਇਸ ਵੇਲੇ ਸ਼ਾਹਿਦ ਅਫਰੀਦੀ ਸਾਹਿਬ ਦੀਆਂ ਤਾਂ ਮੌਜਾਂ ਨੇ ਵੀ ਉਹਨਾਂ ਦਾ ਕੁੱਤਾ ਵਾਪਸ ਲੱਭ ਗਿਆ, ਲੇਕਿਨ ਜਿਹੜਾ ਆਮ ਬੰਦਾ ਉਹਦਾ ਬੱਚਾ ਗਵਾਚ ਜਾਏ, ਮਿਸਿੰਗ ਪਰਸਨ ਨੇ, ਉਹਨਾਂ ਦੇ ਉੱਤੇ ਤਵੱਜੋ ਦਿੱਤੀ ਹੁੰਦੀ ਜਿੰਨੀ ਤਵੱਜੋ ਸ਼ਾਹਿਦ ਅਫਰੀਦੀ ਦੇ ਕੁੱਤੇ ਦੇ ਦਿੱਤੀ ਹੈ, ਤੇ ਬੜੇ ਸਾਰੇ ਬੰਦੇ ਜਿਹੜੇ ਨੇ ਉਹ ਸ਼ਾਇਦ ਲੱਭ ਜਾਂਦੇ। ਲੇਕਿਨ ਕਿਉਂਕਿ ਉਹ ਮਾੜਿਆਂ ਦੇ ਬੱਚੇ ਜਿਹੜੇ ਨੇ ਉਹਨਾਂ ਦੇ ਉੱਤੇ ਐਡੀ ਤਵੱਜੋ ਕਿਹੜੀ ਦੇਣੀ ਹੈ। ਸ਼ਾਹਿਦ ਅਫਰੀਦੀ ਕਿਉਂਕਿ ਟਾਊਟੀ ਕਰਦੇ ਨੇ, ਪਾਕਿਸਤਾਨ ਦੇ ਮਿਲਟਰੀ ਜਨਰਲ ਸੀ, ਪੂਰੀ ਠੋਕ ਵਜਾ ਕੇ, ਇਸ ਲਈ ਉਹਨਾਂ ਦਾ ਕੁੱਤਾ ਲੱਭਣਾ ਜਿਹੜਾ ਉਹ ਬੜਾ ਜ਼ਰੂਰੀ ਸੀ। ਅੱਛਾ ਜੀ ਅੱਗੋਂ ਮੁਬਸ਼ਰ ਲੁਕਮਾਨ ਸਾਹਿਬ ਉਹਨਾਂ ਨੇ ਖਬਰ ਦਿੱਤੀ ਹੈ ਕਿ ਬਿਲਾਵਲ ਜ਼ਰਦਾਰੀ ਸਾਹਿਬ ਦੀ ਆਪਣੇ ਅੱਬਾ ਜੀ ਨਾਲ ਬਣਦੀ ਨਹੀਂ, ਫੁੱਫੀ ਨਾਲ ਵੀ ਨਹੀਂ ਬਣਦੀ, ਅਤੇ ਬਿਲਾਵਲ ਅਗਲੇ 1 ਤੋਂ 2 ਮਹੀਨਿਆਂ 'ਚ ਪਾਕਿਸਤਾਨ ਛੱਡ ਕੇ ਜਿਹੜਾ ਉਹ ਚਲੇ ਜਾਣਗੇ, ਪਾਕਿਸਤਾਨ ਨੂੰ ਖੈਰਾਬਾਦ ਕਹਿ ਦੇਣਗੇ ਕਿ ਉਹਨਾਂ ਦੀ ਅੱਬੇ ਦੇ ਨਾਲ ਨਹੀਂ ਬਣਦੀ, ਉਹਨਾਂ ਦਾ ਪਾਕਿਸਤਾਨ ਛੱਡ ਕੇ ਜਾਣ ਦਾ ਫੈਸਲਾ ਹੈ। ਅੱਛਾ ਮੈਂ ਇਹਦੇ ਨਾਲ ਅਗਰੀ ਇਹਨਾਂ ਦੀ ਖਬਰ ਨਾਲ ਇਸ ਲਈ ਨਹੀਂ ਕਰਦਾ ਕਿ ਜਿਵੇਂ ਮੁਬਸ਼ਰ ਲੁਕਮਾਨ ਸਾਹਿਬ ਨੇ ਕਦੇ ਸਹਾਫਤ ਨਹੀਂ ਛੱਡਣੀ ਨਾ, ਜੋ ਮਰਜ਼ੀ ਹੋ ਜਾਏ, ਇਵੇਂ ਹੀ ਬਿਲਾਵਲ ਜ਼ਰਦਾਰੀ ਸਾਹਿਬ ਨੇ ਵੀ ਕਦੇ ਸਿਆਸਤ ਨਹੀਂ ਛੱਡਣੀ। ਬਿਲਾਵਲ ਜ਼ਰਦਾਰੀ ਸਾਹਿਬ ਨੇ ਕਦੀ 1 ਘੰਟੇ ਲਈ ਬਾਹਰ ਕੋਈ ਨੌਕਰੀ ਨਹੀਂ ਕੀਤੀ ਪੂਰੀ ਜ਼ਿੰਦਗੀ 'ਚ, ਮਤਲਬ ਹੋਰ ਤੋਂ ਹੋਰ ਛੱਡੋ, ਕਿਸੇ ਕੌਫੀ ਸ਼ਾਪ 'ਤੇ ਖਲੋ ਕੇ ਕੌਫੀ ਵੀ ਨਹੀਂ ਬਣਾਈ। ਅਤੇ ਉਹਨਾਂ ਵਿਚਾਰਿਆਂ ਨੇ ਛੱਡ ਕੇ ਕਿੱਥੇ ਜਾਣਾ, ਉਹਨਾਂ ਦੇ ਪੱਲੇ ਹੈ ਕੀ, ਬਾਹਰ ਜਾ ਕੇ ਕਰਨਾ ਕੀ ਉਹਨਾਂ ਨੇ? ਇਹ ਸਿਆਸਤ ਹੀ ਤੇ ਉਹਨਾਂ ਨੇ ਕੀਤੀ ਹੈ।
मतलब है जो भी उन्होंने पार्टी विरासत च मिल गई है, यही तो उन्होंने कोल सारा मेरा मतलब तो वो इंतज़ार कर लैणगे बह के अब्बा जी के दिन पूरे होने दे, या उन्होंने थोड़ा जिहा रिटायर होने दे, होर थोड़े जे वो सेहत उन्होंने ठीक नहीं रहिंदी, होर 2-4 साल दे विच शायद वो पोलीटिकल फैसले ना कर सकन। तो इंज कहिंदे ने मुबशर लुकमान साहब जिवें जाके उन्होंने फ्रांस का सदर बन जाना भी उत्थे भी उन्हों दी पार्टी है। इन्हां बाहर जाके की करना, इन्हां दे पल्ले है कि बाहर जाके करन नूं। इसलिए ये ज़ाहिर है ख्वाहिश तो हो सकती है मुबशर लुकमान साहब की, लेकिन ये खबर साडे हिसाब नाल दुरुस्त नहीं। अगे चलने जी, अगली खबर यह है कि राणा सनाउल्ला साहब जिहड़े ने वो सहाफियां नूं पै गए ने। एक सोशल मीडिया के उत्ते उन्हां दा क्लिप जिहड़ा वो गालिबन डॉक्टर मारिया जुल्फकार नाल बैठे ने, उत्थे करके ने गुस्सा, तो उन्होंने कहा ऐसे सहाफी भी जिन्होंने अपने माँ प्यो का नहीं पता वो भी साडे कोल सवाल पुछते फिरदे ने ते खुशतां करदे ने ते साडे ते तनकीद करदे फिरदे ने। इत्थों हिसाब ला लो भी किड्डे बुखला गए ने ये जिहड़ी मौजूदा हुकूमत है, तो उन्होंने वजीर ने इन्हां दे उत्ते किड्डा प्रैशर है, किन्ना इन्हां दे हत्थ पैर फुल गए ने भी ये हुण खवातीन जिहड़ियां एंकरस ने, ये मर्द सहाफी नहीं सी सामने बैठा, ये एक खातून सहाफी सामने बैठी सी ते उन्होंने कहिंदे ने भी जर्नलिस्ट साढ़े को सवाल या तनकीद तो करते हैं, लेकिन इन्हों तो अपने प्यो का भी नहीं पता दूसरे लफ्ज़ के दूसरे लफ्ज़ों के जर्नलिस्टों को की कह रहे हैं, वो तुसीं आपे ही समझ ही लिया सारी गल। अगे चलने जी, अगे सेठी साहब इतराज़ कर रहे हैं भी मैनू कोई तमगा नहीं दिता क्योंकि तमगिया तो तमगे लगे ने। मैं कहना तमगे तो नहीं, तंबू कनाता बन गए ने तमगे के बेचारे। नजम सेठी साहब कहते हैं कि मैं PSL करवाया, मैनू कोई अवार्ड नहीं मिलिया। तो उन्हें कहा कि नवाज शरीफ की एक मेरे नाल तस्वीर है कश्ती 'च बैठे हुए, तो इसलिए कई लोग समझते हैं भी मैं नून लीग का, मैं नून लीग का नहीं है, मैनू वज़ीर आला जिहड़ा वो जरदारी साहब ने बनवाया सी। लेकिन इत्थे शायर ये कहना चाह रहा भी कोई अवार्ड शवार्ड मैनू भी दिओ, मेरे भी कोई गल दे विच कोई शै पाओ। तो अवार्ड तो तुहानूं पता भी इस वेले इन्ने क अवार्ड दे छड़े ने भी यकीन करो तुहाडे सामने एक अद्धी स्टोरी रखांगे। एक बंदे नूं ते एक खातून नूं, एक मर्द नूं ते एक खातून नूं अवार्ड दिता गया, तुहाडे सामने स्टोरी रखांगे। उन्हां दे घर वालियां ने सानूं कहा भी सानूं नहीं पता इन्हें की कीता है। उन्हां दी अपनी फैमिली 'च मेरी गल होई, उन्हां कहा भी सानूं नहीं पता इन्हां की कीता है, क्यों दिता इन्हां नूं अवार्ड, साडे सामने तो नकम्मियां ने कुछ नहीं कीता। ऐ सूरत हाल है। जिहड़ा जानने वाला सी ना, वो पहलां लोकी आंदे मेरा तबादला करा दिओ, हुण लोकी आंदे मैनूं अवार्ड दवा दिओ सदारती। मतलब काम जिहड़ा वो इत्थों तक आ गया भी जिहड़ा कोई जानने वाला सी ना वो उन्हें उन्होंने अवार्ड दवाए ने। अच्छा जी, अगे है बच्चों वास्ते दुध लैना सी, खुद खाइए या बच्चों खुआइए, दुध लैन के पैसे नहीं, खुद एक वेले खाना खाना है, एक वक्त खाना है, बाकी गुजारा करना है। शहरी की कहता है सुन लो। 2 किलो से दूध ही आ जाए, बच्चे ने दूध तो पीना ना, आप खुद खाए या ना खाए, बच्चों को तो खिलाना। बंदे तो नहीं कहना अब्बा जी तुम इन्ने कमा के लिया सानू तो खाओ ना। सही कह रहे, अभी तो एक टाइम खा लिया, एक टाइम नहीं भी खाई दी, चाह पी के गुजारा कर। सुन लिया जी, ਇਹ ਲੋਕਾਂ ਦੇ ਹਾਲਾਤ ਨੇ ਥੱਲੇ, ਤੇ ਇਹਨਾਂ ਨੇ ਸੈਂਕੜਿਆਂ ਦੇ ਵਿੱਚ ਲੋਕਾਂ ਨੂੰ ਅਵਾਰਡ ਵੰਡ ਛੱਡੇ ਨੇ। ਅੱਗੇ ਸੁਣ ਲਓ, ਮੁਲਤਾਨ ਦੇ ਵਿੱਚ ਇੱਕ ਗੁੱਜਰ ਸਾਹਿਬ ਨੇ, ਹਨੀਫ ਗੁੱਜਰ SHO ਚੇਲਕ ਥਾਣੇ ਦਾ ਹੈ, ਉਹਨੇ ਮੁਲਤਾਨ ਦੇ ਵਿੱਚ ਇੱਕ ਛਾਪਾ ਮਾਰਿਆ। ਛਾਪਾ ਮਾਰ ਕੇ ਤੇ ਉੱਥੋਂ ਉਹਨੇ ਆਖਿਆ ਜੀ ਮੈਂ ਖਵਾਤੀਨ ਤੇ ਮਰਦ ਰੰਗ ਰਲੀਆਂ ਮਨਾਉਂਦੇ ਜਿਹੜੇ ਨੇ ਫੜ ਲਏ ਨੇ। ਬਾਅਦ 'ਚ ਪਤਾ ਲੱਗਾ ਵੀ ਉੱਥੇ ਕੋਈ ਬੜਾ ਜਾਨਦਾਰ ਬੰਦਾ ਸੀ ਜਿਹੜਾ ਫੜ ਲਿਆ, ਤੇ ਉਹਦੀ ਤਸਵੀਰ ਵੀ ਪੁਲਿਸ ਨੇ ਲੀਕ ਕਰ ਦਿੱਤੀ। ਇੱਕ ਨਵਾਂ ਕੰਮ ਪੜਿਆ ਪੁਲਿਸ ਨੇ, ਛਾਪਾ ਮਾਰਦੇ ਨੇ ਉੱਥੇ, ਜ਼ਾਹਿਰ ਹੈ ਜਿਹੜਾ ਵੀ ਕਸਬ ਹੋ ਰਿਹਾ ਹੁੰਦਾ ਤੁਸੀਂ ਸਮਝ ਹੀ ਸਕਦੇ ਹੋ ਨਾ ਵੀ ਉੱਥੇ ਖਵਾਤੀਨ ਨੂੰ ਪੈਸੇ ਲੈ ਕੇ ਤੁਸੀਂ ਜੋ ਵੀ ਕਹਿਣਾ ਉਹਨਾਂ ਨੂੰ ਜਿਸਮ ਫਰੋਸ਼ ਕਹਿਣਾ, ਜੋ ਵੀ ਕਹਿਣਾ ਉਹਨਾਂ ਨੂੰ ਉੱਥੇ ਲਿਆਂਦਾ ਹੁੰਦਾ, ਜਿਸਮ ਫਰੋਸ਼ੀ ਹੋ ਰਹੀ ਹੁੰਦੀ ਹੈ। ਅੱਛਾ, ਹੁਣ ਇਹਦੀ ਕਾਨੂੰਨ ਦੇ ਵਿੱਚ ਬਾਕਾਇਦਾ ਸਜ਼ਾ ਹੋਏਗੀ, ਜਿਹੜੀ ਵੀ ਹੋਏਗੀ ਉਹ ਚੱਲੋ। ਇੱਕ ਪੁਲਿਸ ਵਾਲੇ ਕੀ ਕਰਦੇ ਨੇ, ਉਹਨਾਂ ਦੀ ਉੱਥੇ ਵੀਡੀਓ ਬਣਾਉਂਦੇ ਨੇ, ਮੂੰਹਾਂ ਦੇ ਉੱਤੋਂ ਕੱਪੜੇ ਉਤਰਵਾ ਕੇ। ਉਹਨਾਂ 'ਚੋਂ ਕਈ ਲੁਕ ਛੁਪ ਕੇ ਵੀ ਇਹ ਕੰਮ ਕਰਦੀਆਂ ਹੋਣਗੀਆਂ, ਘਰ ਵਾਲਿਆਂ ਨੂੰ ਨਹੀਂ ਪਤਾ ਹੋਏਗਾ। ਫਿਰ ਕਈ ਮਾਵਾਂ ਵੀ ਹੋਣਗੀਆਂ, ਉਹਨਾਂ ਦੇ ਬੱਚੇ ਵੀ ਹੋਣਗੇ, ਔਲਾਦ ਵੀ ਹੋਣਗੀ। ਮੈਂ ਇਹ ਨਹੀਂ ਆਂਦਾ ਵੀ ਉਹ ਚੰਗਾ ਕੰਮ ਕਰਦੀਆਂ ਨੇ ਕਿ ਮਾੜਾ, ਮੈਂ ਇਹ ਗੱਲ ਨਹੀਂ ਕਰ ਰਿਹਾ, ਲੇਕਿਨ ਤੁਹਾਡੇ ਕੋਲ ਇਹ ਇਖਤਿਆਰ ਕਿੱਥੋਂ ਵੀ ਉਹਨਾਂ ਦੀਆਂ ਸ਼ਕਲਾਂ ਜਿਹੜੀਆਂ ਨੇ ਉਹ ਤੁਸੀਂ ਸੋਸ਼ਲ ਮੀਡੀਆ ਤੇ TV ਤੇ ਪਾ ਦਿਓ। ਉਹਨਾਂ ਕੋਲ ਜੀਣ ਦਾ ਕੋਈ ਹੱਕ ਨਹੀਂ, ਉਹ ਇਨਸਾਨ ਨਹੀਂ ਹੈਗੀਆਂ। ਇਹ ਪਹਿਲੇ ਵੀ ਲਾਹੌਰ ਪੁਲਿਸ ਨੇ ਵੀ ਇਹ ਕਾਰਨਾਮਾ ਕੀਤਾ ਸੀ, ਕਾਰਵਾਈ ਕੀਤੀ ਸੀ, ਤੇ ਹੁਣ ਇਹ ਮੁਲਤਾਨ ਪੁਲਿਸ ਨੇ ਕੰਮ ਕੀਤਾ ਹੈ। और खैर SHO ਨੂੰ ਜਿਹੜਾ ਉਹ ਮੁਅੱਤਲ ਵਗੈਰਾ ਕੀਤਾ ਕਿਉਂਕਿ ਇਹਦੇ ਵਿੱਚ ਕੋਈ ਤਗੜਾ ਬੰਦਾ ਸੀ, ਉਹਦੀ ਤਸਵੀਰ ਵੀ ਲੀਕ ਹੋ ਗਈ। ਅਗਰ ਉਹ ਤਗੜਾ ਨਾ ਹੁੰਦਾ, ਜਿਵੇਂ ਯਾਦ ਕਰੋ ਜਨਰਲ ਬਾਜਵਾ ਸਾਹਿਬ ਨੇ ਦਰਵਾਜ਼ਾ ਤੜਵਾਇਆ ਸੀ ਮਰੀਮ ਨਵਾਜ਼ ਸਾਹਿਬਾ ਦਾ ਕਰਾਚੀ ਦੇ ਵਿੱਚ, ਉੱਥੇ ਕਿੱਡਾ ਰੌਲਾ ਪਿਆ ਸੀ, ਉਹ ਕਿ ਅਸ਼ਰਾਫੀਆ ਸੀ ਨਾ। ਇੱਥੇ ਜੋ ਕੁਝ ਹੋਣ ਡਿਆ ਉਹ ਤੁਹਾਡੇ ਸਾਹਮਣੇ ਹੈ।
ਤੇ ਇਹ ਲਾਹੌਰ ਦੇ ਵਿੱਚ ਵੀ ਖਵਾਤੀਨ ਦੀਆਂ, ਮੈਂ ਬਿਲਕੁਲ ਦੋਹਰੇ ਸਮਝ ਲਓ, ਮੈਂ ਇਹਨਾਂ ਖਵਾਤੀਨ ਇਹ ਚੰਗਾ ਕਰਦੀਆਂ ਨੇ ਕਿ ਗਲਤ ਕਰਦੀਆਂ ਨੇ, ਮੈਂ ਇਹ 'ਤੇ ਗੱਲ ਨਹੀਂ ਕਰ ਰਿਹਾ। ਇਹ ਤੁਹਾਨੂੰ ਜੱਜ ਮੈਂ ਤੁਹਾਡੇ 'ਤੇ ਛੋੜਦਾ, ਤੁਸੀਂ ਕਰ ਲਓ ਜੱਜ। ਮੈਂ ਸਿਰਫ ਇਹ ਕਹਿ ਰਿਹਾ ਕਿ ਕਾਨੂੰਨ ਦੇ ਵਿੱਚ ਉਸ ਕੰਮ ਦੀ ਸਜ਼ਾ ਹੋਏਗੀ ਨਾ। ਉਹ ਧੀਆਂ ਵੀ ਹੋਣਗੀਆਂ, ਕਿਸੇ ਦੀਆਂ ਭੈਣਾਂ ਵੀ ਹੋਣਗੀਆਂ, ਚਲੋ ਭੈੜਾ ਕੰਮ ਹੀ ਕਰ ਰਹੀਆਂ ਨੇ ਮੰਨ ਲਿਆ, ਲੇਕਿਨ ਕਿਸੇ ਦੀ ਮਾਂ ਹੋਣਗੀਆਂ ਬੱਚਿਆਂ ਦੀ। ਇਹ ਤੁਹਾਨੂੰ ਕਿਹਨੇ ਰਾਈਟ ਦੇ ਦਿੱਤਾ ਕਿ ਤੁਸੀਂ ਉਹਨਾਂ ਦੀਆਂ ਫਿਲਮਾਂ ਬਣਾਓ ਅਤੇ ਉਹਨਾਂ ਨੂੰ ਮੀਡੀਆ ਦੇ ਉੱਤੇ ਇਹ ਤੁਸੀਂ ਜਿਹੜੀ ਅਸ਼ਰਾਫੀਆ ਉਹ ਜਦੋਂ ਇਹੋ ਜਿਹੇ ਕੰਮ ਕਰਦੇ ਨੇ, ਇਹ ਅੱਜ ਤੱਕ ਇਸਾਕ ਡਾਰ ਸਾਹਿਬ ਦੇ ਨਵਾਸੇ ਦੀ ਤਸਵੀਰ ਤੇ ਨਹੀਂ ਤੁਸੀਂ ਖਿੱਚ ਕੇ ਲਾਈ ਕਿਤੇ ਵੀ, ਜਿਹਨੇ ਗੈਂਗ ਰੇਪ ਦੇ ਜਿੱਤੇ ਇਲਜ਼ਾਮਾਤ ਨੇ ਅਤੇ ਤਵਾਨ ਮੰਗਣ ਦੇ ਨੇ। ਇਹ ਮਾੜਿਆਂ ਦੀਆਂ ਧੀਆਂ ਹੁੰਦੀਆਂ ਨੇ, ਇਹਨਾਂ ਦੇ ਲਾ ਦਿੰਦੇ ਹੋ। ਮੈਨੂੰ ਇੱਥੋਂ ਦਿਓ ਇਜਾਜ਼ਤ, ਤੇ ਰੱਬ ਰੱਖਾ।